ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਐਸ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਐਸ ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਕ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 27 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਇੱਕ ਅਹਿਮ ਸ਼ਖਸ ਤੋਂ ਜਿਹਦੀ ਫਾਈਲ ਬਾਰੇ ਖਾਸੀ ਚਰਚਾ ਹੋ ਰਹੀ ਹੈ। ਪ੍ਰਗਟ ਸਿੰਘ ਕਹਿੰਦੇ ਕਿ ਫਾਈਲ ਉਹਨਾਂ ਦੀ ਵੀ ਤਿਆਰ ਹੈ, ਕਿ ਮੰਨ ਕੇ ਚੱਲੀਏ ਅਗਲਾ ਨੰਬਰ ਉਹਨਾਂ ਦਾ ਵੀ ਲੱਗ ਸਕਦਾ। ਬਿਲਕੁਲ ਜੀ, ਇਹ ਸਿਆਸੀ ਗਲਿਆਰਿਆਂ 'ਚ ਕਹਿ ਲਈਏ ਜਾਂ ਆਪਾਂ ਪੁਲਿਸ ਅਧਿਕਾਰੀਆਂ ਦੇ ਖੇਮਿਆਂ 'ਚ ਕਹਿ ਲਈਏ, ਆਪਾਂ ਚੁਣੀਦਾ ਮੀਡੀਆ ਦੇ ਕੁਝ ਅਦਾਰਿਆਂ ਕੋਲ ਕਹਿ ਲਈਏ, ਇਹ ਚਰਚਾ ਕਾਫੀ ਵੱਧ ਗਈ ਹੈ ਕਿ ਅਗਲਾ ਨੰਬਰ ਪ੍ਰਗਟ ਸਿੰਘ ਦਾ ਲੱਗ ਸਕਦਾ। ਸਵਾਲ ਇਹ ਹੈ ਕਿ ਪ੍ਰਗਟ ਸਿੰਘ ਦੀ ਦੁਨੀਆ ਭਰ ਦੇ ਵਿੱਚ ਹਾਕੀ ਦੇ ਕਪਤਾਨ ਵਜੋਂ, ਭਾਰਤੀ ਹਾਕੀ ਟੀਮ ਦੇ ਕਪਤਾਨ ਵਜੋਂ ਇੱਕ ਵੱਖਰੀ ਸ਼ਾਖ ਹੈ ਜੀ। ਤੇ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਜਦੋਂ ਕਦਮ ਰੱਖਿਆ ਸੀ ਤਾਂ ਉਹ ਕੁਝ ਅਸੂਲਾਂ ਨੂੰ ਨਾਲ ਲੈ ਕੇ ਤੁਰੇ ਆਉਂਦੇ ਨੇ। ਅਜੇ ਵੀ ਉਹਨਾਂ ਦਾ ਇੱਕ ਢਲਕਾਰਾ ਪੰਜਾਬ 'ਚ ਇਸ ਗੱਲ ਲਈ ਬਣਿਆ ਹੋਇਆ ਕਿ ਉਹ ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕਰਦੇ ਨੇ, ਫਿਰ ਸਿੱਧੂ ਉਹਨਾਂ ਨਾਲ ਮਿਲ ਕੇ ਇੱਕ ਵੱਖਰੀ ਧਿਰ ਵਜੋਂ ਵੀ ਕੁਝ ਸਮੇਂ ਲਈ ਸਰਗਰਮ ਹੁੰਦੇ ਨੇ, ਤੇ ਫਿਰ ਕਾਂਗਰਸ ਦੇ ਖੇਮੇ 'ਚ ਆ ਜਾਂਦੇ ਨੇ। ਸਿੱਧੂ ਜਦੋਂ ਆਪਣੇ ਸਿਧਾਂਤਾਂ ਨਿਯਮਾਂ ਤੋਂ ਡਾਮਾਡੋਲ ਹੁੰਦੇ ਨੇ, ਪਰ ਪ੍ਰਗਟ ਸਿੰਘ ਆਪਣੀ ਧੁਨ 'ਚ ਖੜੇ ਰਹਿੰਦੇ ਨੇ ਤੇ ਉਹ ਚੱਲਦੇ ਰਹਿੰਦੇ ਨੇ। ਤੇ ਉਹਨਾਂ ਨੂੰ ਕੇਜਰੀਵਾਲ ਵੱਲੋਂ ਵੀ ਸੱਦੇ ਆਉਂਦੇ ਨੇ, ਉਹ ਹਿਲਦੇ ਨਹੀਂ, ਉਹ ਆਪਣੀ ਜਿਸ ਪਾਰਟੀ 'ਚ ਹੈਗੇ ਫਿਰ ਉਸੇ 'ਚ ਬਣੇ ਰਹਿੰਦੇ ਨੇ। ਜਦੋਂ ਹਨੇਰੀ ਚੱਲੀ ਤਾਂ ਵੀ ਉਹ, ਜਦੋਂ ਆਮ ਆਦਮੀ ਪਾਰਟੀ ਦੇ 92 ਜਿੱਤੇ ਤਾਂ ਵੀ ਉਹ ਸੀਟ ਕੱਢ ਲਿਆਉਂਦੇ ਨੇ। ਸੋ ਇਹ ਸਾਰੇ ਵਰਤਾਰੇ 'ਚ ਮੰਨਿਆ ਜਾਂਦਾ ਰਿਹਾ ਕਿ ਘੱਟੋ ਘੱਟ ਇੱਕ ਲੀਡਰ ਅਜਿਹਾ ਹੈ ਜਿਹੜਾ ਸ਼ੀਸ਼ਾ ਦਿਖਾਉਂਦਾ ਆਪਣਿਆਂ ਨੂੰ ਵੀ ਵਿਰੋਧੀਆਂ ਨੂੰ ਵੀ, ਜਿਹੜਾ ਟਿੱਪਣੀ ਕਰਨ ਲੱਗਿਆ ਆਪਣਿਆਂ ਨੂੰ ਵੀ ਨਹੀਂ ਬਖਸ਼ਦਾ, ਦੂਜਿਆਂ ਨੂੰ ਵੀ ਨਹੀਂ ਬਖਸ਼ਦਾ, ਜਿਹੜਾ ਸਹੀ ਬੋਲਦਾ ਜੀ, ਸਪਸ਼ਟ ਬੋਲਦਾ ਜੀ, ਬੇਵਾਕ ਬੋਲਦਾ ਜੀ। ਸੋ ਇਸ ਤਰ੍ਹਾਂ ਦੀ ਇੱਕ ਦਿੱਖ ਪੰਜਾਬ ਦੇ ਵਿੱਚ ਪ੍ਰਗਟ ਸਿੰਘ ਦੀ ਬਣੀ ਹੋਈ ਹੈ। ਹੁਣ ਜੇਕਰ ਅਜਿਹੇ ਵਿਅਕਤੀ ਦੇ ਲਈ ਵੀ ਇਹ ਖਬਰ ਆਵੇ ਕਿ ਵੀ ਉਹਦੀ ਫਾਈਲ ਤਿਆਰ ਕਰ ਲਈ ਵਿਜੀਲੈਂਸ ਨੇ, ਅਗਲਾ ਨੰਬਰ ਉਹਦਾ ਲੱਗ ਸਕਦਾ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਬਣਾਏ ਜਾ ਰਹੇ ਨੇ, ਤਾਂ ਫਿਰ ਮਤਲਬ ਕਈਆਂ ਨੂੰ ਝਟਕਾ ਲੱਗਣਾ ਜੀ, ਕਈਆਂ ਨੂੰ ਹੈਰਾਨੀ ਹੋਣੀ, ਕਈਆਂ ਨੂੰ ਇਹ ਬਦਲਾਖੋਰੀ ਲੱਗਣੀ। ਸੋ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਮਿਲ ਗਿਆ। ਅਜੇ ਤੱਕ ਕਾਰਵਾਈ ਸ਼ੁਰੂ ਨਹੀਂ ਹੋਈ ਕੋਈ। ਦੇਖੋ, ਇਸ ਮੌਕੇ ਮਜੀਠੀਆ ਦਾ ਮਾਮਲਾ ਚਰਚਾ 'ਚ ਹੈ ਕਿ ਵਿਕਰਮ ਮਜੀਠੀਆ ਦੇ ਉੱਤੇ, ਜਦੋਂ ਵਿਕਰਮ ਮਜੀਠੀਆ ਦੇ ਬਾਰੇ ਭਗਵੰਤ ਮਾਨ ਹੋਰੀ ਚੋਣ ਪ੍ਰਚਾਰ 'ਚ ਕਿੱਕਲੀਆਂ ਗਾਉਂਦੇ ਹੁੰਦੇ ਸੀ, ਜਦੋਂ ਵਿਕਰਮ ਮਜੀਠੀਆ ਬਾਰੇ ਜਨਤਕ ਸਟੇਜਾਂ ਤੋਂ ਬੋਲਦੇ ਸੀ, ਜਾਂ ਕੇਜਰੀਵਾਲ ਨੇ ਕਹਿ ਲਿਆ ਸੀਗਾ ਉਹਨੂੰ ਕਿ ਤਸਕਰ ਹੈ ਜੀ, ਉੱਥੋਂ ਤੱਕ ਲੋਕ ਨਾਲ ਤੁਰੇ ਆਉਂਦੇ ਸੀ ਇਸ ਗੱਲ ਤੇ ਕਿ ਹਾਂ ਬਾਈ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ, ਬਖਸ਼ਿਆ ਨਹੀਂ ਜਾਣਾ ਚਾਹੀਦਾ, ਇਹਦਾ ਇਹੀ ਹੈ। ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਤਾਂ ਵੱਡੀ ਗਿਣਤੀ 'ਚ ਪੰਜਾਬ 'ਚ ਨਾਰਾਜ਼ਗੀ ਪ੍ਰਗਟਾਈ ਗਈ, ਔਰ ਉਸੇ ਨਾਰਾਜ਼ਗੀ ਦਾ ਅਸਰ ਸੀ ਕਿ ਭਗਵੰਤ ਮਾਨ ਨੇ ਵੀ ਅਸਤੀਫਾ ਦਿੱਤਾ ਸੀ ਕਿ ਵੀ ਆਹ ਮਾਫੀ ਨਹੀਂ ਮਨਜ਼ੂਰ, ਸਾਨੂੰ ਏਦਾਂ ਨਹੀਂ ਚੱਲੂਗਾ। ਪਰ ਉਸੇ ਵਿਕਰਮ ਮਜੀਠੀਆ ਨੂੰ ਜਦੋਂ ਹੁਣ ਗ੍ਰਿਫਤਾਰ ਕੀਤਾ ਤੇ ਕਿਹਾ ਕੁਝ ਜਾ ਰਿਹਾ ਰਾਜਨੀਤਿਕ ਸਟੇਜਾਂ ਤੋਂ, ਮਾਮਲੇ 'ਚ ਕੁਝ ਹੋਰ ਹੈ, ਤੇ ਤਦ ਪੰਜਾਬ ਉਵੇਂ ਹੁਣ ਇਸ ਮਸਲੇ ਤੇ ਨਹੀਂ ਹੈਗਾ ਜਿਵੇਂ ਉਸ ਸਮੇਂ ਸੀਗਾ। ਅੱਜ ਵਿਕਰਮ ਮਜੀਠੀਆ ਬਾਰੇ ਰਾਏ ਬਦਲੀ ਹੋਈ ਨਜ਼ਰ ਆਉਂਦੀ ਹੈ। ਚਾਹੇ ਇਹ ਨਹੀਂ ਉਹ ਕਹਿੰਦੇ ਕਿ ਹਾਂ ਇਹ ਡਰੱਗ ਨਾਲ ਕੋਈ ਤਾਲੁਕਾਤ ਹੈ ਜਾਂ ਨਹੀਂ, ਅਗਲੇ ਕਹਿੰਦੇ ਵੀ ਸਰਕਾਰ ਦਾ ਢੰਗ ਤਰੀਕਾ ਠੀਕ ਨਹੀਂ, ਸਰਕਾਰ ਨੇ ਤਰੀਕਾ ਨਹੀਂ ਸਹੀ ਅਪਣਾਇਆ, ਸਰਕਾਰ ਕਾਗਜ਼ਾਂ 'ਚ ਕਿਉਂ ਨਹੀਂ ਲਿਖਦੀ, ਫਿਰ ਡਰੱਗ ਮਨੀ ਹੈ ਉਵੇਂ ਕਿਉਂ ਲਿਖਦੀ ਹੈ। ਸੋ ਇਹ ਦੋਹਰੀ ਤੀਹਰੀ ਤਰ੍ਹਾਂ ਦੀ ਬਹਿਸ ਹੈ ਇਹ ਵਿਕਰਮ ਮਜੀਠੀਆ ਬਾਰੇ। ਤੇ ਵਿਕਰਮ ਮਜੀਠੀਆ ਤੇ ਪ੍ਰਗਟ ਸਿੰਘ ਦੀ ਤਸਵੀਰ 'ਚ ਬਹੁਤ ਫਰਕ ਹੈ। ਵਿਕਰਮ ਮਜੀਠੀਆ ਤੇ ਪ੍ਰਗਟ ਸਿੰਘ ਦੀ ਕਾਰਜ ਸ਼ੈਲੀ 'ਚ ਬਹੁਤ ਫਰਕ ਹੈ ਜੀ, ਰਾਜਨੀਤੀ ਕਰਨ ਦਾ ਤਰੀਕਾਕਾਰ ਬਹੁਤ ਫਰਕ ਹੈ। ਤੇ ਜੇ ਵਿਕਰਮ ਮਜੀਠੀਆ ਬਾਰੇ ਪੰਜਾਬ ਦੋ ਤਿੰਨ ਖੇਮਿਆਂ 'ਚ ਵੜ ਸਕਦਾ ਹੈ,
ਤੇ ਜੇ ਪ੍ਰਗਟ ਸਿੰਘ ਵਾਲਾ ਮਾਮਲਾ ਹੋਊਗਾ ਤਾਂ ਫਿਰ ਸਰਕਾਰ ਲਈ ਕਿਤੇ ਚੁਣੌਤੀ ਨਾ ਬਣ ਜਾਵੇ ਵੀ ਚਰਚਾ ਤੁਰ ਪਈ ਜੀ ਕਿ ਵੱਡੀ ਚੁਣੌਤੀ ਵੀ ਬਣ ਸਕਦੀ ਸਰਕਾਰ ਲਈ। ਬੇਸ਼ੱਕ ਸਰਕਾਰ ਮੈਨੂੰ ਇਹ ਲੱਗ ਰਿਹਾ ਕਿ ਉਹ 2027 ਦਾ ਆਪਣਾ ਰਾਹ ਪੱਧਰਾ ਕਰਨ ਨੂੰ ਫਿਰਦੀ ਹੈ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਇੱਕ ਗਲਤੀ ਹੋ ਜਾਵੇ, ਦੋ ਗਲਤੀਆਂ ਤੋਂ ਢੱਕਣ ਲਈ ਕੋਈ ਬੜੀ ਗਲਤੀ ਕਰ ਲਓ। ਤੋ ਇਸ ਲਈ ਇਹ ਹੁਣ ਪਤਾ ਨਹੀਂ ਇਹ ਗਲਤੀ ਸਾਬਤ ਹੋਊਗੀ ਜਾਂ ਉਹਨਾਂ ਲਈ ਤੀਰ ਤੁੱਕੇ ਤੇ ਲੱਗੂਗਾ, ਹੈ ਨਾ। ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਉਹਨਾਂ ਦਾ ਇਹ ਨਿਸ਼ਾਨਾ ਸਹੀ ਬੈਠਦਾ ਕਿ ਨਹੀਂ ਬੈਠਦਾ। ਮੰਨਿਆ ਹੀ ਜਾ ਰਿਹਾ ਕਿ 2027 ਦੇ ਲਈ ਹੁਣ ਪਿਛਲੀਆਂ ਨਾਕਾਮੀਆਂ, ਪਿਛਲੇ ਫੈਸਲਿਆਂ ਨੂੰ ਪਰਾਂ ਕਰਕੇ ਕੁਝ ਅਜਿਹਾ ਕਰਨਾ ਚਾਹੁੰਦੇ ਆ ਕਿ ਜਿਹਦੇ ਨਾਲ ਇਹ ਸੁਣਿਆ ਜਾਵੇ ਕਿ ਦੇਖੋ ਜੀ ਅਸੀਂ ਪੰਜਾਬ ਨੂੰ ਇਮਾਨਦਾਰ ਬਣਾਉਣ ਲਈ, ਪੰਜਾਬ ਨੂੰ ਗੰਧਲੀ ਰਾਜ ਤੋਂ ਮੁਕਤ ਕਰਨ ਲਈ ਇਹ ਫੈਸਲੇ ਲਏ ਆ। ਸੋ ਦੇਖਦੇ ਆ ਜੀ ਇਹਦੇ ਉੱਤੇ ਕਿਵੇਂ ਕੰਮ ਹੁੰਦਾ। ਇਹ ਬਹੁਤ ਅਹਿਮ ਪੱਖ ਹੋਊਗਾ। ਜੇ ਪ੍ਰਗਟ ਸਿੰਘ ਨੂੰ ਵੀ ਇਸ ਤਰ੍ਹਾਂ ਉਲਝਾਇਆ ਗਿਆ ਤਾਂ ਮੈਨੂੰ ਲੱਗਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਉਬਾਲ ਵੀ ਦੇਖਣ ਨੂੰ ਮਿਲ ਸਕਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਵੀ ਦੋਨਾਂ ਹਸਤੀਆਂ ਦਾ, ਸ਼ਖਸੀਅਤਾਂ ਦਾ ਆਪਣਾ ਆਪਣਾ ਤਰੀਕਾ ਹੈ। ਵਿਕਰਮ ਮਜੀਠੀਆ ਹਮਲਾਵਰ ਸ਼ੈਲੀ ਦੇ ਵਿੱਚ ਰਹਿੰਦੇ ਨੇ, ਪ੍ਰਗਟ ਸਿੰਘ ਠੋਸ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ। ਉਹਨਾਂ ਦਾ ਗੱਲ ਕਹਿਣ ਦਾ, ਗੱਲ ਰੱਖਣ ਦਾ ਇੱਕ ਅੰਦਾਜ਼ ਹੈ। ਪਿੱਛੇ ਜੇ ਪੰਜਾਬ ਦੇ ਪਾਣੀਆਂ ਦੇ ਮਾਮਲਿਆਂ ਦੇ ਉੱਤੇ, ਹੋਰ ਮਾਮਲਿਆਂ ਉੱਤੇ ਬੜੇ ਸੁਹਿਰਦ ਯਤਨ ਵੀ ਕੀਤੇ ਨੇ। ਪੰਜਾਬ ਦੇ ਇੰਟੈਲੈਕਟ ਦੇ ਨਾਲ ਵੀ ਉਹਨਾਂ ਨੇ ਗੱਲਾਂ ਬਾਤਾਂ। ਨਹੀਂ ਪ੍ਰਵੀਨ ਜੀ ਇਹ ਤਾਂ ਠੀਕ ਹੈ ਕਿ ਤੁਸੀਂ ਸੁਹਿਰਦ ਯਤਨ ਕਰਦੇ ਹੋ, ਪਰ ਤੁਸੀਂ ਹੈ ਤਾਂ ਰਾਜਨੀਤਿਕ ਲੀਡਰ ਨਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਤਲਬ 92 ਦੇ ਵਿੱਚ ਜੇ ਪ੍ਰਗਟ ਸਿੰਘ ਆਪਣੀ ਸੀਟ ਕੱਢ ਕੇ ਲਿਆਇਆ ਤਾਂ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਉੱਥੇ ਵੀ ਚੁਭਿਆ ਹੋਵੇ ਕਿ ਆਹ ਸੀਟ ਸਾਡੀ ਰਹੇਗੀ। ਜਦੋਂ ਭਗਵੰਤ ਮਾਨ ਤੋਂ ਬਿਨਾਂ ਹੋਰ ਮੁੱਖ ਮੰਤਰੀ ਦੇ ਚਿਹਰੇ ਕੇਜਰੀਵਾਲ ਦੇਖ ਰਹੇ ਸੀ ਤਦ ਉਹਨਾਂ 'ਚ ਪ੍ਰਗਟ ਸਿੰਘ ਦਾ ਨਾਂ ਵੀ ਸੀ, ਹੈ ਨਾ। ਮਤਲਬ ਕਿ ਚਾਹੇ ਉਹ ਬਲਬੀਰ ਸਿੰਘ ਸੀਚੇਵਾਲ ਹੋਣ, ਚਾਹੇ ਬਲਬੀਰ ਸਿੰਘ ਰਾਜੇਵਾਲ ਹੋਵੇ, ਚਾਹੇ ਸਾਬਕਾ ਫੌਜ ਮੁਖੀ ਹੋਵੇ, ਕਿੰਨੇ ਹੀ ਨਾਮਾਂ ਤੇ ਚਰਚਾ ਤੁਰਦੀ ਸੀ। ਉਹਨਾਂ 'ਚ ਪ੍ਰਗਟ ਸਿੰਘ ਦਾ ਵੀ ਨਾਂ ਸੀ। ਔਰ ਮੈਨੂੰ ਜੋ ਜਾਣਕਾਰੀ ਹੈ ਕੇਜਰੀਵਾਲ ਨੇ ਖੁਦ ਪਹੁੰਚ ਅਪਰੋਚ ਕੀਤੀ ਸੀ ਪ੍ਰਗਟ ਸਿੰਘ ਤੱਕ। ਤੇ ਜੇ ਉਹ ਨਹੀਂ ਗਏ ਕਿ ਉਹ ਗਿਲਾ ਸ਼ਿਕਵਾ ਜਾਂ ਹੁਣ ਲੁਧਿਆਣਾ ਜਿਮਨੀ ਚੋਣ 'ਚ ਜੋ ਭੂਮਿਕਾ ਨਿਭਾਈ ਹੈ, ਚਾਹੇ ਹੁਣ ਉਹ ਧੜਿਆਂ 'ਚ ਬੜੇ ਨਜ਼ਰ ਆਉਂਦੇ ਆ ਕਿ ਹਾਂਜੀ ਇਸ ਧੜੇ 'ਚ ਆਸ਼ੂ ਕੈਂਪ 'ਚ ਚਲੇ ਗਏ ਜੀ, ਚੰਨੀ ਕੈਂਪ 'ਚ ਚਲੇ ਗਏ ਜੀ। ਸੋ ਪਰ ਉੱਥੇ ਜਿਵੇਂ ਚੋਣ ਲੜਨ ਦੇ ਵਿੱਚ ਰੋਲ ਨਿਭਾਇਆ ਕਿ ਉਹ ਤੋਂ ਤਕਲੀਫ ਹੈ, ਇਹ ਤਾਂ ਹੁਣ ਆਮ ਆਦਮੀ ਪਾਰਟੀ ਜਾਣਦੀ ਹੈ ਜਾਂ ਉਹਨਾਂ ਕੋਲ ਸੱਚਮੁੱਚ ਇਹੋ ਜਿਹੇ ਕੋਈ ਦਸਤਾਵੇਜ਼, ਤੱਥ ਸਬੂਤ ਹੈਗੇ ਨੇ, ਇਹ ਤਾਂ ਫਿਰ ਵਿਜੀਲੈਂਸ ਜਾਣਦੀ ਹੈ। ਪਰ ਅਦਾਲਤ 'ਚ ਜਾ ਕੇ ਕਿਤੇ ਨਾ ਕਿਤੇ ਦੁੱਧ ਦਾ ਦੁੱਧ ਪਾਣੀ ਹੋ ਜਾਂਦਾ। ਅਜੇ ਵੀ ਸਾਰਾ ਕੁਝ ਮੁੱਕਿਆ ਨਹੀਂ ਹੈ, ਪਰ ਇਹ ਚਰਚਾ ਕਾਫੀ ਜ਼ੋਰ ਫੜ ਰਹੀ ਹੈ ਕਿ ਫਾਈਲ ਉੱਪਰ ਤੱਕ ਪਹੁੰਚ ਗਈ ਹੈ, ਕਿਸੇ ਵੀ ਸਮੇਂ ਹਾਕ ਪੈ ਸਕਦੀ ਹੈ ਇਸ ਫਾਈਲ ਦੇ ਨਾਲ ਇਹਨੂੰ। ਸੋ ਇਸ ਲਈ ਕਾਰਵਾਈ ਦੀ ਸੰਭਾਵਨਾ ਕਾਫੀ ਵੱਧ ਨਜ਼ਰ ਆ ਰਹੀ ਹੈ। ਜੀ, ਤੁਸੀਂ ਵਿਕਰਮ ਮਜੀਠੀਆ ਦਾ ਜ਼ਿਕਰ ਕੀਤਾ। ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੀ ਕਹਿੰਦੇ ਵੱਧ ਸਕਦੀਆਂ ਨੇ। ਬਿਲਕੁਲ ਜੀ, ਵਿਕਰਮ ਮਜੀਠੀਆ ਹੋਰਾਂ ਦੇ ਮਾਮਲੇ ਦੇ ਵਿੱਚ ਜਿਵੇਂ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਇੱਕ ਮਾਮਲੇ 'ਚ ਕਰਦਾ ਤਾਂ ਉਹਦੇ ਹੋਰ ਕਈ ਮਾਮਲੇ ਨਾਲ ਕੱਢ ਲਏ ਜਾਂਦੇ ਆ। ਸੋ ਹੁਣ ਵਿਕਰਮ ਮਜੀਠੀਆ ਦੇ ਉੱਤੇ ਜੀ ਬਦਸਲੂਕੀ ਦਾ ਮਾਮਲਾ ਵੀ ਪਾ ਦਿੱਤਾ ਗਿਆ ਕਿ ਜੀ ਇਹਨੇ ਪੁਲਿਸ ਅਧਿਕਾਰੀਆਂ ਨਾਲ, ਵਿਜੀਲੈਂਸ ਦੀ ਟੀਮ ਨਾਲ ਜੀ ਉੱਥੇ ਘਰੇ ਗਿਆ ਨਾ ਬਦਸਲੂਕੀ ਕੀਤੀ ਜੀ, ਧੱਕਾ ਮੁੱਕੀ ਹੋਏ ਜੀ, ਗਲੋਂ ਗਾਲੀ ਹੋਈ ਜੀ, ਹੈ ਨਾ, ਬੋਲੇ ਏਦਾਂ ਜੀ, ਜੇ ਉਹ ਜਿਹੇ ਅਧਿਕਾਰੀਆਂ ਦੇ ਨਾਂ ਦੇ ਉੱਤੇ ਹੋ ਸਕਦਾ ਇੱਕ ਦੋ ਕੇਸ ਹੋਰ ਪੈ ਜਾਣ ਜਦ ਤੱਕ ਅੱਜ ਦਾ ਦਿਨ ਢਲੇ। ਇਹ ਵੀ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਧਰਮ ਪਤਨੀ ਜਿਹੜੀ MLA ਆ ਉਹਨਾਂ ਨੂੰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ। ਇੱਕ ਪਾਸੇ ਤਾਂ ਇਸ ਤਰ੍ਹਾਂ ਨਵੇਂ ਕੇਸਾਂ ਦੀ ਮੁਸ਼ਕਲ ਵੱਧ ਰਹੀ, ਦੂਸਰੇ ਪਾਸੇ ਜਿਹੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਨੂੰ ਫਸਾਇਆ ਜਾਂ ਫਸੇ ਨੇ ਜਾਂ ਉਲਝੇ ਨੇ ਜਾਂ ਉਲਝਾਇਆ ਹੈ ਨਾ, ਇਹ ਸਾਰੇ ਮਸਲੇ ਤੇ ਜਿਹੜੀ ਆਮ ਲੋਕਾਂ 'ਚ ਕਈ ਤਰ੍ਹਾਂ ਦੀ ਚਰਚਾ ਹੈ। ਉਸ ਚਰਚਾ ਦੇ ਦਰਮਿਆਨ ਜਿਹੜਾ ਰਾਜਨੀਤਿਕ ਤੌਰ ਤੇ ਬਿਆਨੀ ਹੈ ਸੱਤਾਧਾਰੀ ਧਿਰ ਦਾ ਕਿ ਵੀ ਇਹ ਡਰੱਗ ਮਨੀ ਹੈ, ਉਸ ਖੇਤਰ 'ਚ ਵੀ ਉਹਨਾਂ ਦੀ ਮੁਸ਼ਕਲ ਹੁਣ ਵੱਧ ਗਈ ਹੈ। ਕਿਉਂਕਿ ਜਿਸ ਤਰ੍ਹਾਂ ਸਾਬਕਾ DGP ਸਿਧਾਰਥ ਚਟੋਪਾਧਿਆਏ ਹੈ ਨਾ, ਉਹਨਾਂ ਨੇ ਜੋ ਜਾ ਕੇ ਉੱਥੇ ਮੁਲਾਕਾਤ ਕਰਕੇ ਕਿਹਾ ਵੀ ਮੇਰੇ ਕੋਲ ਸਾਰੀ ਜਾਣਕਾਰੀ ਆ, ਮੇਰੀ ਜਾਣਕਾਰੀ ਦੀ ਵਰਤੋਂ ਕਰ ਲਓ, ਮੈਂ ਤੁਹਾਨੂੰ ਸਾਰਾ ਕੁਝ ਦੱਸਣ ਲਈ ਤਿਆਰ ਹਾਂ, ਮੇਰੇ ਬਿਆਨ ਦਰਜ ਕਰਨੇ ਪਏ ਮੈਂ ਬਿਆਨ ਦਰਜ ਕਰਾ ਦੂੰ। ਆਪਾਂ ਗੱਲ ਕਹਿ ਰਹੇ ਸੀ MLA, ਮੰਤਰੀ, ਕੇਜਰੀਵਾਲ, ਭਗਵੰਤ ਮਾਨ ਕਿਉਂ ਨਹੀਂ ਬਿਆਨ ਦਰਜ ਕਰਾਉਂਦੇ ਜਿਹਨਾਂ ਕੋਲ ਇੰਨੀ ਜ਼ਿਆਦਾ ਜਾਣਕਾਰੀ ਆ, ਸਿੱਧਾ ਸਾਰਾ ਕੁਝ ਪਤਾ ਹੈ ਕਿ ਪੈਸਾ ਜੀ ਕਿੱਥੋਂ ਆ ਰਿਹਾ ਸੀ ਜੀ, ਕਿਹੜੀ ਗੱਡੀ 'ਚ ਬਿਠਾਉਂਦੇ ਸੀ ਜੀ, ਕਿਵੇਂ ਮਾਲ ਢੋਂਦੇ ਸੀ ਜੀ। ਫਿਰ ਜੇ ਸਾਰੀ ਜਾਣਕਾਰੀ ਇਹ ਵੀ ਗਵਾਹ ਬਣ ਜਾਣ। ਪਰ ਸਾਬਕਾ DGP ਜੇ ਗਵਾਹ ਬਣਦੇ ਨੇ ਤਾਂ ਇਸ ਨੂੰ ਵੀ ਕਾਫੀ ਮਜ਼ਬੂਤ ਮੰਨਿਆ ਜਾਊਗਾ। ਉਹ ਤਾਂ ਇਹ ਵੀ ਕਹਿੰਦੇ ਨੇ ਕਿ ਬਈ ਮੈਂ ਜਦੋਂ ਚੰਨੀ ਦੇ ਟਾਈਮ ਦੇ ਵਿੱਚ DGP ਸੀਗਾ, ਜਦੋਂ ਪ੍ਰਧਾਨ ਮੰਤਰੀ ਵਾਲਾ ਮਾਮਲਾ ਹੋਇਆ ਤਾਂ ਉਹਦੀ ਆੜ 'ਚ ਮੈਨੂੰ ਹਟਾਤਾ, ਉਹ ਤਾਂ ਇੱਕ ਬਹਾਨਾ ਸੀ, ਅਸਲ 'ਚ ਤਾਂ ਮੈਨੂੰ ਡਰੱਗ ਤਸਕਰਾਂ ਨੇ ਹਟਵਾਇਆ। ਤੇ ਉਹਨਾਂ ਦਾ ਨਿਸ਼ਾਨਾ ਸ਼ਾਇਦ ਇਸ਼ਾਰਾ ਵਿਕਰਮ ਮਜੀਠੀਆ ਵੱਲ ਸੀ। ਮਤਲਬ ਵਿਕਰਮ ਮਜੀਠੀਆ ਜਾਂ ਡਰੱਗ ਤਸਕਰਾਂ ਦੀ ਇੰਨੀ ਤਾਕਤ ਆ ਕਿ ਉਹ ਬਾਹਰ ਰਹਿ ਕੇ ਇੱਕ DGP ਨੂੰ ਵੀ ਹਟਾ ਸਕਦੇ ਆ। ਮਤਲਬ ਤਾਂ ਉਹਨਾਂ ਦੀ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਤੱਕ ਵੀ ਪਹੁੰਚ ਹੋਈ। ਸੋ ਇਸ ਲਈ ਉਹਨਾਂ ਦਾ ਹੁਣ ਇਹ ਬਿਆਨ ਕਿੰਨਾ ਕੁ ਅਸਰ ਰੱਖੂਗਾ। ਫਿਰ ਸਾਬਕਾ ਡਿਪਟੀ ਡਾਇਰੈਕਟਰ ਨੇ ਵਿਜੀਲੈਂਸ ਦੇ ਨਿਰੰਜਨ ਸਿੰਘ, ਉਹ ਵੀ ਉਹਨਾਂ ਤੱਕ ਵੀ ਪਹੁੰਚ ਅਪਰੋਚ ਕੀਤੀ ਹੈ, ਕਹਿੰਦੇ ਉਹਨਾਂ ਨੂੰ ਵੀ ਜਾਂਚ 'ਚ ਸ਼ਾਮਲ ਕਰਾਇਆ ਜਾ ਰਿਹਾ ਕਿ ਉਹਨਾਂ ਦੀ ਜਾਣਕਾਰੀ। ਸੋ ਵਿਕਰਮ ਮਜੀਠੀਆ ਨੂੰ ਚੌਂ ਪਾਸਿਓ ਹੁਣ ਘੇਰਨ ਦੀ ਤਿਆਰੀ ਹੈ, ਤੇ ਰਾਜਨੀਤਿਕ ਤੌਰ ਤੇ ਵੀ ਤੇ ਜਿਹੇ ਜਿਹੇ ਦਸਤਾਵੇਜ਼ ਵਿਜੀਲੈਂਸ ਨੇ ਤਿਆਰ ਕੀਤੇ ਉਹਨਾਂ 'ਚ ਵੀ। ਉਹਨਾਂ ਦੇ ਹੁਣ ਵਕੀਲ ਇਹ ਦੱਸ ਸਕਦੇ ਕਿ ਉਹ ਨਿਕਲ ਵੀ ਸਕਦੇ ਕਿ ਨਹੀਂ। ਇੱਕ ਵਾਰ ਤਾਂ ਸਰਕਾਰ ਪੂਰੇ ਚੌਂ ਪਾਸਿਓਂ
ਹਮਲੇ ਦੀ ਤਿਆਰੀ 'ਚ ਨਜ਼ਰ ਆਉਂਦੀ ਹੈ, ਤੇ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਦੇਖੋ ਅਸੀਂ ਡਰੱਗ ਦੇ ਮਾਮਲੇ ਦੇ ਉੱਤੇ ਹੁਣ ਬੜੇ ਮਗਰਮੱਛ ਨੂੰ ਅੰਦਰ ਦਿੱਤਾ, ਤੇ ਜਿਹੜੇ ਇਹ ਕਹਿੰਦੇ ਹੁਣ ਕੋਈ ਹੋਰ ਬੜੇ ਬਖਸ਼ੇ ਨਹੀਂ ਜਾਣਗੇ, ਤੇ ਉਹਨਾਂ 'ਚ ਕੀ ਪ੍ਰਗਟ ਸਿੰਘ ਹੋਰਾਂ ਨੂੰ ਫਿਰ ਉਸ ਕਟਹਿਰੇ 'ਚ ਲਿਆ ਕੇ ਖੜਾ ਕਰਨ ਦੀ ਤਿਆਰੀ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸੁਖਬੀਰ ਬਾਦਲ ਦੀ। ਕੱਲ ਵੀ ਆਪਾਂ ਖਾਸੀ ਚਰਚਾ ਕੀਤੀ ਸੀ ਸੁਖਬੀਰ ਬਾਦਲ ਦੇ ਨਾਂ ਦੇ ਉੱਤੇ। ਕਾਲ 'ਚ ਕਹਿੰਦੇ ਕੋਈ ਕੋਰ ਕਮੇਟੀ ਐਲਾਨ ਕੀਤੀ, ਉਹਦੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਜੀ। ਆਪਾਂ ਪ੍ਰਵੀਨ ਜੀ ਕੱਲ ਹੀ ਗੱਲ ਕਰ ਰਹੇ ਸੀ ਕਿ ਜਦੋਂ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਤੇ ਉੱਥੇ ਪਾਰਟੀ ਕੋਲ ਢਾਂਚੇ ਤੌਰ ਤੇ ਇਕੱਲਾ ਪ੍ਰਧਾਨ ਹੈ, ਤੇ ਉਹੀ ਪ੍ਰਧਾਨ ਪ੍ਰੈਸ ਕਾਨਫਰੰਸ ਬੈਠ ਨਹੀਂ ਰਿਹਾ, ਤੇ ਜਿਹੜੇ ਬੈਠੇ ਨੇ ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਆਉਣਾ ਕੱਲ੍ਹ ਕਮੇਟੀਆਂ 'ਚ, ਪਰ ਉਸ ਸਮੇਂ ਉਹਨਾਂ ਕੋਲ ਕੋਈ ਅਹੁਦਾ ਨਹੀਂ ਸੀ, ਤਾਂ ਲਗਭਗ ਉਹੀ ਹੋਇਆ, ਉਹੀ ਪੁਰਾਣਾ ਲੋਗੜ ਉਹਨੂੰ ਨਵੇਂ ਛਾੜ ਪਾ ਕੇ ਨਵੀਂ ਰਜਾਈ ਨਵਾਂ ਸਰਾਣਾ ਬਣਾ ਲਿਆ। ਸੋ ਹੁਣ ਇਹੀ ਲਗਭਗ ਸਾਰੇ ਨਾਂ ਨੇ, 8-10 ਨਾਮ ਕੁਝ ਨਵੇਂ ਹੈਗੇ ਵਿੱਚ, ਜਿਵੇਂ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਮ ਇਹਦੇ ਵਿੱਚ ਹੈਗਾ, ਹੈ ਨਾ, ਤੇ ਕੁਝ ਨਾਮ ਹੋਰ ਹੈਗੇ। ਸੋ ਬਕਾਇਦਾ ਤੌਰ ਤੇ ਜਥੇਬੰਦਕ ਢਾਂਚੇ ਦਾ ਐਲਾਨਣਾ, ਕੋਰ ਕਮੇਟੀ ਦਾ ਐਲਾਨਣਾ, ਤੇ ਇਹਦੇ ਵਿੱਚ 3 ਅਹੁਦੇਦਾਰ, ਜਿਹਦੇ ਬਲਵਿੰਦਰ ਸਿੰਘ ਭੁੰਦੜ ਨੂੰ ਹੁਣ ਸਕੱਤਰ ਜਨਰਲ ਐਲਾਨਿਆ, ਦਲਜੀਤ ਸਿੰਘ ਚੀਮਾ ਨੂੰ ਫਿਰ ਸਕੱਤਰ ਬਣਾਇਆ, ਤੇ NK ਸ਼ਰਮਾ ਨੂੰ ਫਿਰ ਖਜ਼ਾਨਚੀ ਬਣਾਇਆ। ਇਸੇ ਤਰ੍ਹਾਂ ਮਹਿਲਾ ਵਿੰਗ, ਯੂਥ ਵਿੰਗ, ਹੈ ਨਾ, ਵਿਦਿਆਰਥੀ ਵਿੰਗ, ਉਹਨਾਂ ਦੇ ਪ੍ਰਧਾਨ ਲਗਭਗ ਉਹੀ ਪਹਿਲਾਂ ਵਾਲੇ ਲਾਏ ਨੇ, ਤੇ ਬਾਕੀ ਵਿੰਗਾਂ ਦੇ ਪ੍ਰਧਾਨ ਵੀ ਅੱਜ ਕੱਲ੍ਹ 'ਚ ਲੱਗ ਜਾਣਗੇ। 31 ਮੈਂਬਰ ਲਏ ਨੇ, ਉਹਨਾਂ 'ਚ ਲਗਾਅ ਵੀ ਹੈਗਾ, ਉਹਨਾਂ 'ਚ ਨਵਾਂ ਆਇਆ ਮਲੂਕਾ ਵੀ ਹੈਗਾ, ਕੁਛ ਹਰਸਿਮਰਤ ਵੀ ਹੈਗੀ, ਵਿਕਰਮ ਮਜੀਠੀਆ ਵੀ ਹੈਗਾ, ਸੋ ਬਾਕੀ ਸਾਰੇ ਪੁਰਾਣੇ ਲਗਭਗ ਨਾਮ ਵੀ ਹੈਗੇ। ਹੁਣ ਇਹ ਕੋਰ ਕਮੇਟੀ ਜਥੇਬੰਦਕ ਢਾਂਚਾ ਐਲਾਨ ਕੇ ਸੁਖਬੀਰ ਬਾਦਲ ਹੋਰਾਂ ਨੇ, ਮੈਨੂੰ ਲੱਗਦਾ ਇਹਨੂੰ ਕੁਝ ਲੋਕ ਕਹਿੰਦੇ ਜਲਦਬਾਜ਼ੀ 'ਚ ਹੈ, ਕੁਝ ਕਹਿੰਦੇ 5 ਮੈਂਬਰੀ ਕਮੇਟੀ ਨੂੰ ਚੁਣੌਤੀ ਦੇਣ ਲਈ ਹੈ, ਕੁਝ ਕਹਿੰਦੇ ਕਿ ਇਹ ਤਹਿ ਤੁਰਿਆ ਆ ਰਿਹਾ ਸੀਗਾ, ਸਮਾਂ ਲੱਗ ਗਿਆ, ਇਸ ਲਈ ਹੁਣ ਐਲਾਨਣੀ ਸੀ। ਪਰ ਮੰਨਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਕੱਲ ਨੂੰ ਅਕਾਲੀ ਦਲ ਨੂੰ ਕਿਸੇ ਦਫ਼ਤਰ ਵੀ ਜਾਣਾ ਪਊ, ਕਿਸੇ ਨੂੰ ਵਕਤ ਰੂਪ 'ਚ ਮਿਲਣਾ ਵੀ ਪਊ, ਕੋਈ ਚਿੱਠੀ ਪੱਤਰ ਵੀ ਲਿਖਣਾ ਪਊ, ਕੋਈ ਮੀਡੀਆ 'ਚ ਵੀ ਗੱਲ ਕਰਨੀ ਪਊ, ਕਿਤੇ ਕੋਈ ਬਿਆਨ ਵੀ ਦੇਣਾ ਪਊ, ਕੋਈ ਅਹੁਦਾ ਤਾਂ ਹੋਵੇ ਬੋਲਣ ਲਈ ਕਿਸੇ ਕੋਲ। ਸੋ ਇਸ ਲਈ ਕਹਿੰਦੇ ਕਿ ਕਾਲ 'ਚ ਅਹੁਦਿਆਂ ਦੀ ਵੰਡ, ਮੈਂਬਰੀ ਦੀ ਵੰਡ, ਹੈ ਨਾ, ਇਹ ਨਿਯੁਕਤੀਆਂ ਕੀਤੀਆਂ ਨੇ। ਪਰ ਸਹੀ ਮਾਇਨਿਆਂ 'ਚ ਪ੍ਰਵੀਨ ਜੀ, ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਕੋਰ ਕਮੇਟੀ ਦਾ ਕੋਈ ਥਾਂ ਨਹੀਂ ਹੈ। ਠੀਕ ਹੈ, ਵਰਕਿੰਗ ਕਮੇਟੀ ਹੁੰਦੀ ਹੈ, ਤੁਸੀਂ ਵਰਕਿੰਗ ਕਮੇਟੀ ਅਜੇ ਤੱਕ ਨਹੀਂ ਬਣਾਈ। ਠੀਕ ਹੈ, ਬਾਅਦ 'ਚੋਂ ਅਹੁਦੇਦਾਰ ਬਣਾਉਣੇ ਸਾਰਾ ਕੁਛ। ਹੁਣ ਚਲੋ ਇਹ ਵੀ ਮੰਨਿਆ ਜਾ ਰਿਹਾ ਕਿ ਚਲੋ ਹੁਣ ਵਰਕਿੰਗ ਕਮੇਟੀ ਵੀ ਬਣਾ ਲੈਣਗੇ। ਸੋ ਫਿਲਹਾਲ ਇਹ ਤੁਰਿਆ ਆ ਰਿਹਾ ਇਸ ਤਰ੍ਹਾਂ ਦਾ, ਕੋਰ ਕਮੇਟੀ ਵਾਲਾ ਫਾਰਮੂਲਾ ਅਪਣਾ ਲਿਆ ਡਾਇਰੈਕਟ। ਸੋ ਇਸ ਲਈ ਉਹਦੇ ਤਹਿਤ ਹੁਣੇ ਜਥੇਬੰਦਕ ਢਾਂਚਾ ਕੋਰ ਕਮੇਟੀ ਦਾ ਐਲਾਨ ਹੋ ਗਿਆ ਜੀ। ਤੇ ਹੁਣ ਇਹ ਦੇਖਦੇ ਹਾਂ ਕਿ ਇਹ ਪੁਰਾਣੇ ਲੀਡਰਾਂ ਨੂੰ ਜਿਹੜੇ ਫਿਰ ਮੁੜ ਕੇ ਨਵੇਂ ਟੈਗ ਮਿਲੇ ਨੇ, ਉਹਦੇ ਨਾਲ ਕਿੰਨਾ ਕੁ ਬਾਦਲ ਧਿਰ ਨੂੰ ਸਰਗਰਮ ਕਰ ਪਾਉਂਦੇ ਨੇ, ਕਿਉਂਕਿ 5 ਮੈਂਬਰੀ ਕਮੇਟੀ ਆਉਂਦੇ ਦਿਨਾਂ 'ਚ ਜਦੋਂ ਇਜਲਾਸ ਬੁਲਾਉਣ ਦੀ ਤਿਆਰੀ ਕਰ ਰਹੀ ਆ, ਤਾਂ ਉਹ ਸਾਰੀਆਂ ਧਿਰਾਂ ਨੂੰ ਵੀ ਇੱਕ ਵਾਰ ਪਹੁੰਚ ਅਪਰੋਚ ਕਰ ਰਹੀ ਹੈ, ਤਾਂ ਕਿ ਕੱਲ੍ਹ ਨੂੰ ਕੋਈ ਇਤਰਾਜ਼ ਨਾ ਪ੍ਰਗਟਾਏ। ਕੱਲ੍ਹ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬਾਪੂ ਹੋਰਾਂ ਨਾਲ ਉਹਨਾਂ ਦੀ ਮੁਲਾਕਾਤ ਸੀ, ਪਤਾ ਲੱਗ ਰਿਹਾ ਕਿ ਮਾਨ ਤੱਕ ਜਾਂ ਹੋਰ ਸੰਤ ਸਮਾਜ ਤੱਕ ਵੀ ਸਾਰਿਆਂ ਤੱਕ ਉਹ ਪਹੁੰਚ ਅਪਰੋਚ ਕਰ ਰਹੇ ਨੇ, ਤਾਂ ਕਿ ਇੱਕ ਵਾਰ ਸਾਰਿਆਂ ਤੱਕ ਪਹੁੰਚ ਅਪਰੋਚ ਹੋਵੇ। ਕੱਲ੍ਹ ਨੂੰ ਜਦੋਂ ਟੀਮ ਚੁਣ ਕੇ ਆਵੇ ਜਾਂ ਕੁਛ ਹੋਵੇ, ਜੇ ਕਿਸੇ ਨੇ ਸਾਰੇ ਆਪਣੇ ਧੜੇ ਛੱਡ ਕੇ ਨਾਲ ਆਉਣਾ ਹੋਵੇ ਤਾਂ ਉਹਨਾਂ ਲਈ ਵੀ ਸਵਾਗਤ ਹੈ, ਨਹੀਂ ਆਉਣਾ ਤਾਂ ਭਈ ਆਪਣੇ ਆਪਣੇ ਘਰੇ ਰਹੋ, ਪਰ ਕੋਈ ਵਿਰੋਧ ਨਾ ਕਰੇ। ਇਸ ਲਈ ਉਧਰ ਦੀ ਵੀ ਤਿਆਰੀ ਕਰ ਰਹੇ ਨੇ। ਸੋ ਉਧਰ ਸਾਰਿਆਂ ਨੂੰ ਅਕਾਲੀ ਦਲ ਦੇ ਉਲਟ ਜਿਹੜੀਆਂ ਧਿਰਾਂ ਖੜੀਆਂ ਨੇ, ਉਹਨਾਂ ਤੱਕ 5 ਮੈਂਬਰੀ ਕਮੇਟੀ ਪਹੁੰਚ ਕਰਕੇ, ਜਿੱਥੇ ਨਵੇਂ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸਿਰਜਣਾ ਕਰਨ ਦੀ ਪਹਿਲ ਕਦਮੀ ਕਰ ਰਹੀ ਹੈ, ਮੈਨੂੰ ਲੱਗਦਾ ਉੱਥੇ ਉਹ SGPC ਚੋਣਾਂ ਦੀ ਤਿਆਰੀ ਵੀ ਨਾਲ ਕਰ ਰਹੀ ਹੈ ਕਿ ਕੱਲ੍ਹ ਨੂੰ SGPC ਦੀ ਜੇ ਚੋਣ ਆਵੇ, ਮੈਂਬਰ ਚੁਣਨ ਦੀ ਵਾਰੀ ਆਵੇ, ਤਾਂ ਵੀ ਬਿਨਾਂ ਵਿਰੋਧ ਤੋਂ ਆਪਾਂ ਤੈਅ ਕਰ ਲਈਏ ਕਿ 4 ਬੰਦੇ ਤੁਸੀਂ ਦੇ ਦਿਓ, 2 ਅਸੀਂ ਦੇ ਲਾਂਗੇ, ਪਰ ਆਪਾਂ 2-2 ਬੰਦੇ ਨਹੀਂ ਖੜੇ ਕਰਨੇ। ਬਾਦਲ ਧਿਰ ਦੇ ਉਮੀਦਵਾਰਾਂ ਦੇ ਮੂਹਰੇ 1-1 ਉਮੀਦਵਾਰ ਹੋਵੇ ਆਪਣਾ। ਸੋ ਇਹਦੀ ਕੋਸ਼ਿਸ਼ ਵੀ ਮੈਨੂੰ ਲੱਗਦਾ 5 ਮੈਂਬਰੀ ਕਮੇਟੀ ਕਰਨ ਲੱਗੀ ਹੈ। ਸੋ ਪੂਰੀ ਰਾਜਨੀਤੀ ਦਾ, ਅਕਾਲੀ ਰਾਜਨੀਤੀ ਦਾ ਪਟਾਰਾ ਵੀ ਖੁੱਲ੍ਹਣ ਲੱਗਿਆ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਸ਼ਰਮਾ ਜੀ SYL ਦੇ ਮੁੱਦੇ ਦੀ। ਕਹਿੰਦੇ ਇਸ ਮੁੱਦੇ ਤੇ ਹੁਣ ਕੇਂਦਰ ਇੱਕ ਵਾਰ ਫਿਰ ਪੰਜਾਬ ਦੇ ਨਾਲ ਧੱਕਾ ਕਰਨ ਦੇ ਲਈ ਤਿਆਰ ਹੈ ਜੀ। ਪ੍ਰਵੀਨ ਜੀ, ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਪਾਣੀਆਂ ਦੇ ਮੁੱਦੇ ਤੇ, ਸੂਬਈ ਹੱਕੀ ਮੁੱਦੇ ਤੇ, ਫੈਡਰਲ ਢਾਂਚੇ ਵਾਲੇ ਮਸਲੇ ਤੇ, ਸੂਬਿਆਂ ਦੇ ਬਣਦੇ ਅਧਿਕਾਰ ਵਾਲੇ ਮਸਲੇ ਤੇ, ਆਰਥਿਕ ਪਹਿਲੂਆਂ ਤੇ, ਹੈ ਨਾ, ਕੋਈ ਪਹਿਲੂ ਦੱਸ ਦਿਓ ਜਿੱਥੇ ਆਪਾਂ ਨੂੰ ਲੱਗਿਆ ਹੋਵੇ ਕਿ ਕੇਂਦਰ ਨੇ ਬਹੁਤ ਅਸਾਰੂ ਭੂਮਿਕਾ ਨਿਭਾਤੀ ਜੀ। ਸੂਬਿਆਂ ਨਾਲ, ਮੈਂ ਕਹਿੰਦਾ ਇਕੱਲੇ ਪੰਜਾਬ ਦੀ ਗੱਲ ਛੱਡੋ, ਓਵਰਆਲ ਸੂਬਿਆਂ ਨਾਲ, ਜਿੱਥੇ BJP ਦੀ ਸਰਕਾਰ ਹੈ ਨਾ, ਉੱਥੇ ਵੀ ਜੇ ਇਹਨਾਂ ਨੂੰ ਇਹ ਲੱਗਦਾ ਕਿ ਡਬਲ ਇੰਜਨ, ਕੋਈ ਡਬਲ ਇੰਜਨ ਨਹੀਂ, ਸਿਰਫ ਸਰਕਾਰ ਚਲਾਉਣ ਲਈ, ਲੋਕ ਲਵਾਉਣ ਲਈ ਜੋ ਚਾਹੀਦੀਆਂ ਚੀਜ਼ਾਂ ਉਨੀਆਂ ਹੀ ਕਰਦੇ ਨੇ। ਸੂਬਈ ਹੱਕ ਉੱਥੇ ਵੀ ਕਿਤੇ ਨਹੀਂ ਹੈਗੇ। ਬਿਲਕੁਲ ਸਹੀ। ਸੋ ਇਸ ਲਈ ਇਹ ਜਿਹੜੀ ਸੂਬਈ ਹੱਕ ਦੀ ਲੜਾਈ ਹੈ, ਜਿਸ ਤਰ੍ਹਾਂ ਕੇਂਦਰੀਕਰਨ ਹੋ ਰਿਹਾ, ਉਹਦੇ ਵਿੱਚ ਆ ਪਹਿਲੂ ਆਉਣਾ। ਚਾਹੇ BBMP ਦਾ ਪਿਛਲੇ ਦਿਨੀ ਆਪਾਂ ਜੋ ਦੇਖਿਆ ਢੰਗ ਤਰੀਕਾ ਹੈ, ਚਾਹੇ ਸਾਨੂੰ ਲੱਗਦਾ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਿੱਚ
ਕਿਹੜਾ ਬੀਜੇਪੀ ਦੀ ਸਰਕਾਰ ਹੈ, ਤਾਂ ਵੀ ਉਹ ਜਿਵੇਂ ਪਾਣੀ ਵਾਲੇ ਮਸਲੇ ਤੇ ਪੰਜਾਬ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਵੀ ਚਾਬੀ ਕੇਂਦਰੋਂ ਹੀ ਚੜ੍ਹਨੀ ਲੱਗਦੀ ਹੈ, ਕੁਛ ਨਾ ਕੁਛ, ਕਿ ਤੁਹਾਡੇ ਫੰਡ ਰੋਕ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਪਤਾ ਨਹੀਂ ਕੀ ਹੋਵੇ, ਤਾਂ ਉਹ ਸੱਚ ਝੂਠ ਜਾਣਦੇ ਨੇ। ਪਰ ਹੁਣ ਕੇਂਦਰ, ਹਰਿਆਣਾ, ਰਾਜਸਥਾਨ, ਦਿੱਲੀ, ਇਹ ਸਾਰੇ ਮਿਲ ਕੇ ਇੱਕੋ ਧਿਰ ਹੈ ਜੀ। ਠੀਕ ਹੈ। ਤੇ ਸੁਪਰੀਮ ਕੋਰਟ ਦਾ ਜੀ ਕਹਿੰਦੇ ਹੁਕਮ ਆਇਆ ਹੋਇਆ ਕਿ ਵੀ SYL ਦੇ ਮਸਲੇ ਤੇ ਦੋਵਾਂ ਸੂਬਿਆਂ ਨੂੰ ਬਿਠਾ ਕੇ ਗੱਲਬਾਤ ਕਰੋ ਤੇ ਸਮਝੌਤਾ ਕਰਾਓ, ਮਾਮਲਾ ਨਿਬੇੜੋ। ਪ੍ਰਵੀਨ ਜੀ, ਹਰਿਆਣੇ ਨੇ ਕਹਿਣਾ ਸਾਨੂੰ ਪਾਣੀ ਚਾਹੀਦਾ, ਪੰਜਾਬ ਨੇ ਕਹਿਣਾ ਸਾਡੇ ਕੋਲ ਪਾਣੀ ਨਹੀਂ ਹੈ, ਤੇ ਦੱਸੋ ਜੀ ਫਿਰ ਦੋਵਾਂ ਦਾ ਸਮਝੌਤਾ ਕਿਹੜੀ ਸ਼ਰਤ ਤੇ ਹੋਊਗਾ? ਤੇ ਫਿਰ ਤਾਂ ਧੱਕਾ ਹੋਊਗਾ ਨਾ। ਅਗਲੇ ਕਹਿਣਗੇ ਵੀ ਦੇਖੋ ਜੀ, ਤਿੰਨ ਸੂਬੇ ਕਹਿੰਦੇ ਆ ਜੀ ਇੱਕੋ ਗੱਲ, ਚੌਥਾ ਕੇਂਦਰ ਕਹਿੰਦਾ ਜੀ, ਚਾਰ ਇੱਕ ਪਾਸੇ ਤੁਸੀਂ ਇਕੱਲੇ ਹੋ ਜੀ, ਇਸ ਲਈ ਜੀ ਪਾਣੀ ਤਾਂ ਦੇਣਾ ਪਊਗਾ। ਬਈ BBMB ਵਾਲੇ ਮਸਲੇ ਦੇ ਉੱਤੇ ਜਦੋਂ ਪਾਣੀ ਦੇਣ ਦੀ ਗੱਲ ਆਈ, ਤਦ ਵੀ ਸਪਸ਼ਟ ਸੀਗਾ ਕਿ ਭਰਾਵਾ ਉਸ ਸਮੇਂ ਵੀ ਫਾਲਤੂ ਪਾਣੀ ਨਹੀਂ ਹੈਗਾ ਦੇਣ ਲਈ, ਹੈਨਾ। ਤੇ ਤੁਸੀਂ ਪਾਣੀਆਂ ਦੀ ਪਮੈਸ਼ ਨਹੀਂ ਕਰਕੇ ਰਾਜੀ, ਤੁਸੀਂ ਮਾਲਕੀ ਮੰਨ ਕੇ ਰਾਜੀ ਨਹੀਂ, ਤੁਸੀਂ ਇਸ ਪ੍ਰਕਿਰਿਆ ਤੇ ਆਉਣ ਲਈ ਤਿਆਰ ਨਹੀਂ ਕਿ ਪਹਿਲਾਂ ਪਾਣੀਆਂ ਦੀ ਵੰਡ ਵਾਲਾ ਮਸਲਾ ਮੁੜ ਕੇ ਸੁਲਝਾ ਲਈਏ। ਰਪੇਰੀਅਨ ਸਿਧਾਂਤ ਦੇ ਅਨੁਸਾਰ ਜਿੱਥੇ ਲੇਹ ਲਦਾਖ ਨੂੰ, ਹਿਮਾਚਲ ਨੂੰ, ਪੰਜਾਬ ਨੂੰ, ਜਿਨ੍ਹਾਂ ਦੀ ਮਾਲਕੀ ਮੰਨਣੀ ਉਹ ਮੰਨ ਲਈਏ, ਫਿਰ ਪਾਣੀ ਜਿੰਨਾ ਲਵਾਂਗੇ ਜਾਂ ਦਵਾਂਗੇ ਉਹਦਾ ਫਿਰ ਆਪਾਂ ਲੈਣ ਦੇਣ ਤੈਅ ਕਰ ਲਈਏ, ਉਹਦੇ ਤੇ ਤਾਂ ਆਉਣਾ ਨਹੀਂ। ਜੀ ਤੇ ਸਹੀ। ਅਦਾਲਤ ਦੇ ਇਸ ਫਾਰਮੂਲੇ ਤੇ ਕਿ ਜੀ ਅਦਾਲਤ ਨੇ ਕਿਹਾ ਕਿ ਜੀ ਜੇ ਪਾਣੀ ਨਹੀਂ ਹੈਗਾ ਕੋਈ ਗੱਲ ਨਹੀਂ, ਬਾਅਦ ਦੀ ਗੱਲ, ਪਹਿਲਾਂ ਨਹਿਰ ਬਣਾ ਲਓ। ਭਾਈ ਨਹਿਰ ਬਣਾ ਕੇ ਕਰਨੀ ਕੀ ਹੈ? ਸਹੀ ਗੱਲ। ਜਿਸ ਨਹਿਰ ਨੂੰ ਪੂਰੀਆਂ ਕੀਤਿਆਂ ਬਿਨਾਂ ਉਹ ਚ ਪਾਣੀ ਤਾਂ ਨਹੀਂ ਚੱਲਿਆ, ਪਰ ਲਹੂ ਜ਼ਰੂਰ ਵਗ ਪੰਜਾਬ ਦਾ, ਉਸ ਨੂੰ ਦੁਬਾਰਾ ਸਰਜੀਤ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਮੰਨਿਆ ਜਾ ਰਿਹਾ ਕਿ ਸੁਪਰੀਮ ਕੋਰਟ ਨੂੰ ਤਾਂ ਇਸ ਮਸਲੇ ਤੇ ਅੰਦਾਜ਼ਾ ਹੋ ਗਿਆ ਕਿ ਸਾਨੂੰ ਇਸ ਮਸਲੇ ਤੋਂ ਜ਼ਿਆਦਾ ਅੱਗੇ ਜਾਣ ਨਾਲ ਖਤਰਾ ਪੈਦਾ ਹੁੰਦਾ ਹੈ। ਸੂਬਿਆਂ ਦੇ ਅੰਦਰ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਵਿਗੜਦੀ ਹੈ, ਲੋਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਤਾਂ ਫਿਰ ਉਹਦੇ ਵਿੱਚ ਇੱਕ ਲਹਿਰ ਬਣਦੀ ਹੈ। ਇਸੇ ਲਹਿਰ ਤੋਂ ਪਹਿਲਾਂ ਬਹੁਤ ਕੁਝ ਜਨਮਿਆ, ਸੋ ਇਸ ਲਈ ਹੋ ਸਕਦਾ ਕਿ ਉਸ ਮਾਮਲੇ ਤੋਂ ਤਾਂ ਪਿੱਛੇ ਹੋ ਜਾਵੇ। ਪਰ ਕੇਂਦਰ ਮੈਨੂੰ ਲੱਗਦਾ ਧੱਕਾ ਕਰਨ ਦੀ ਤਿਆਰੀ 'ਚ ਲੱਗਦਾ। ਸੋ ਆਉਂਦੇ ਦਿਨਾਂ ਦੇ ਵਿੱਚ ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਪੰਜਾਬ ਦੇ ਮੁੱਖ ਮੰਤਰੀ ਔਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਮੋ ਸਾਹਮਣੇ ਬਿਠਾਉਣ ਦੀ ਤਿਆਰੀ ਹੋ ਗਈ ਹੈ, ਔਰ ਕੇਂਦਰ ਨੇ ਦੋਵੇਂ ਸੂਬਿਆਂ ਨੂੰ ਕਹਿੰਦੇ ਸੁਨੇਹਾ ਲਾਤਾ। ਮੈਨੂੰ ਯਾਦ ਹੈ ਜੀ ਕਿ ਚਾਹੇ ਉਹ ਇਹ ਇੱਕ ਪੂਰੀ ਟੱਕ ਲਾਉਣਾ ਹੋਵੇ ਤੇ ਚਾਹੇ ਦੇਵੀ ਲਾਲ ਨਾਲ ਮਿਲ ਕੇ ਜਾਰੀ ਪਕਾਉਣੀ ਹੋਵੇ, ਹੈ ਨਾ, ਇਸ ਨਹਿਰ ਨੂੰ, SYL ਨਹਿਰ ਨੂੰ ਬਣਾਉਣ 'ਚ, ਸਮਝੌਤੇ ਸਿਰੇ ਚੜਾਉਣ 'ਚ, ਫੰਡ ਲੈ ਕੇ ਉਹਦੇ ਵੱਟੇ ਇਹ ਸਾਰੇ ਕਾਰੇ ਕਰਨ ਦੇ ਵਿੱਚ ਬਾਦਲ ਤੇ ਕੈਪਟਨ ਦਾ ਬਰਾਬਰ ਦਾ ਯੋਗਦਾਨ ਹੈ। ਤੇ ਉਹੀ ਦੋਏ ਪੰਜਾਬ ਪਾਣੀਆਂ ਦੇ ਰਾਖੇ ਨੇ। ਇਹ ਵੀ ਕਮਾਲ ਦਾ ਵਰਤਾਰਾ ਹੈ ਨਾ, ਕਿ ਕੈਪਟਨ ਕਹਿੰਦਾ ਮੈਂ ਸਮਝੌਤੇ ਰੱਦ ਕਰਕੇ ਪਾਣੀਆਂ ਦਾ ਰੱਖਾ, ਬਾਦਲ ਕਹਿੰਦਾ ਮੈਂ ਨਹਿਰ ਵਾਲਾ ਜ਼ਮੀਨਾਂ ਵਾਪਸ ਕਰਕੇ ਮੈਂ ਪਾਣੀਆਂ ਦਾ ਰੱਖਾ। ਆ ਪਿਛਲੇ ਦਿਨੀ ਚੀਚੀ ਉਂਗਲੀ ਨੂੰ ਲਹੂ ਲਾ ਕੇ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਵੀ ਪਾਣੀਆਂ ਦੇ ਰਾਖੇ ਬਣ ਗਏ ਸੀਗੇ ਕਿ ਲਓ ਜੀ ਮੈਂ ਨੰਗਲ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਨੰਗਲ, ਬਹੁਤ ਗੇੜੇ ਕੱਢੇ ਮੈਂ ਮਸਲਾ ਹੱਲ ਕਰਨ ਲਈ। ਭੱਜ-ਨੱਠ ਤਾਂ ਦੇਖੋ ਨਾ ਕਿੰਨੀ ਕਰ ਰਿਹਾ ਕਹਿੰਦਾ। ਸੋ ਉਹ ਭੱਜ-ਨੱਠ ਦੇ ਨਾਲ ਕਿ ਮੈਂ ਧਰਨਾ ਵੀ ਲਾ ਲਿਆ, ਵੀ ਕਰ ਲਿਆ। ਸੋ ਸਭ ਨੂੰ ਪਤਾ ਸੀ ਕਿ ਇਹ ਫੌਰੀ ਮਸਲਾ ਤੇ ਇਹ ਪਾਣੀਆਂ ਦੇ ਮਸਲੇ ਦਾ ਹੱਲ ਨਹੀਂ ਹੈ। ਕੋਈ ਗੱਲ ਨਹੀਂ, ਫਿਰ ਹੁਣ ਪ੍ਰੀਖਿਆ ਦੀ ਘੜੀ ਆ ਜਾਣੀ ਹੈ ਜਦੋਂ ਕੇਂਦਰ ਨੇ ਸਾਹਮਣੇ ਬਿਠਾਉਣਾ, ਹੁਣ ਦੇਖਣਾ ਉੱਤੇ ਕੀ ਦਮ ਦਿਖਾਉਣਾ। ਤੇ ਜੇ ਤੁਸੀਂ ਦਿਨ ਦੀ ਬੈਠਕ ਦੇ ਵਿੱਚੋਂ ਕੁਝ ਬੋਲ ਕੇ ਆ ਜਾਂਦੇ ਹੋ ਤਾਂ ਵੀ ਸਵਾਲ ਵਾਜਬ ਨਹੀਂ ਬਣਨਾ। ਵਾਜਬ ਤਾਂ ਇਹ ਲੜਾਈ ਲੜਨ ਦੀ ਪ੍ਰਕਿਰਿਆ। ਜਨਾਬ ਆਪਾਂ ਕੱਲੇ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਚੰਡੀਗੜ੍ਹ 'ਚ ਪਲਾਟ ਮੰਗਣ ਦੀ ਬਜਾਏ ਚੰਡੀਗੜ੍ਹ ਮੰਗੋ। ਬਿਲਕੁਲ ਸਹੀ, ਬਿਲਕੁਲ। ਮਸਲੇ ਤੇ ਫੌਰੀ ਇੱਕ ਬੂੰਦ ਨਹੀਂ ਜਾਣ ਦਿਆਂਗੇ ਤੇ ਪਾਣੀ ਜਾਂਦਾ ਰਹੇ, ਹੈ ਨਾ, ਉਹਦਾ ਹਿਸਾਬ ਕਿਤਾਬ ਮੰਗੋ ਤੇ ਅੜੋ ਕਿ ਭਾਈ ਆਓ ਪਮੈਸ਼ ਕਰੋ, ਮਾਲਕੀ ਮੰਨੋ। ਜੇ ਪਹਿਲੇ ਨਲਾਇਕ ਸੀ ਤਾਂ ਹੀ ਤੁਹਾਨੂੰ ਚੁਣਿਆ ਜਨਾਬ, ਤੁਸੀਂ ਲੜੋ ਤਾਂ ਸੀ ਕਿਤੇ ਪੈਰ ਤਾਂ ਲਾਓ। ਜੀ ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਇੱਕ ਅਜਿਹੇ ਮਾਮਲੇ ਦੀ, ਜਿਹੜੇ ਮਾਮਲੇ ਹੁਣ ਬਹੁਤ ਜ਼ਿਆਦਾ ਵੱਧ ਰਹੇ ਨੇ ਸ਼ਰਮਾ ਜੀ। ਟ੍ਰੈਂਡ ਸੈੱਟ ਹੋਇਆ, ਵਿਦੇਸ਼ ਜਾਣ ਦਾ ਰੁਝਾਨ ਵਧਿਆ, ਲੋਕਾਂ ਨੇ ਤੌਰ ਤਰੀਕੇ ਤਰ੍ਹਾਂ ਦੇ ਅਪਣਾਏ ਵਿਦੇਸ਼ ਜਾਣ ਦੇ ਲਈ। ਇਹਨਾਂ ਦੇ ਵਿੱਚ ਇੱਕ ਤੌਰ ਤਰੀਕਾ ਜਿਹੜਾ ਉਹ ਵਿਆਹ ਦੇ ਜ਼ਰੀਏ ਵੀ ਲੋਕ ਜਿਹੜੇ ਨੇ ਵਿਦੇਸ਼ਾਂ ਵੱਲ ਨੂੰ ਉਡਾਰੀ ਮਾਰਨ ਦੇ ਲਈ ਆਪਾਂ ਨੂੰ ਤਿਆਰ ਦਿਖੇ, ਜਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਪਾਂ ਦੇਖਿਆ ਕਿ ਵਿਆਹ ਦੇ ਜ਼ਰੀਏ ਵੀ ਲੋਕ ਵਿਦੇਸ਼ਾਂ ਦੇ ਵਿੱਚ ਪੱਕੇ ਹੋਏ। ਪਰ ਇਹਦੇ ਨਾਲ ਨਾਲ ਖਬਰ ਇਹ ਆ ਰਹੀ ਹੈ ਕਿ NRI ਲਾੜੀਆਂ ਦੇ ਵੱਲੋਂ ਜਿਹੜੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ, ਉਹ ਮਾਮਲੇ ਵਧੇ ਨੇ। ਇੱਕ ਦੌਰ ਪੰਜਾਬ ਨੇ ਵੀ ਦੇਖਿਆ ਜਦੋਂ ਇੱਥੇ ਆ ਕੇ ਵਿਆਹ ਕਰਵਾ ਕੇ ਤੇ ਉਸ ਨੂੰ ਛੱਡ ਜਾਇਆ ਕਰਦੀ ਸੀ ਕਿਤੇ, ਬੀਬੀ ਨੂੰ, ਫੀਮੇਲ ਨੂੰ, ਬਾਅਦ ਦੇ ਵਿੱਚ ਉਹਦਾ ਪਰਿਵਾਰ ਕਾਨੂੰਨੀ ਤੌਰ ਤੇ ਜਦੋਜਹਿਦ ਕਰਦਾ ਸੀ। ਪਰ ਅੱਜ ਤਸਵੀਰ ਥੋੜੀ ਜਿਹੀ ਉਲਟ ਜਾਪਦੀ ਹੈ। ਪ੍ਰਵੀਨ ਜੀ, ਵਕਤ ਦਾ ਵਹਿਣ ਹੁੰਦਾ ਜੀ, ਇਹ ਬਦਲਦਾ ਰਹਿੰਦਾ ਹੈ ਤੇ ਉਸੇ ਤਰ੍ਹਾਂ ਇਹ ਵਰਤਾਰਾ ਵੀ ਬਦਲ ਰਿਹਾ। ਕੋਈ ਦੌਰ ਰਿਹਾ ਕਿ ਲੇਬਰ ਕਰਨ ਗਿਆ, ਮਜ਼ਦੂਰੀ ਕਰਨ ਗਿਆ, ਦਿਹਾੜੀ ਕਰਨ ਗਿਆ, ਟੈਕਸੀ ਚਲਾਉਣ ਗਿਆ ਵਿਦੇਸ਼ਾਂ ਦੇ ਵਿੱਚ, ਜਦੋਂ ਬੰਦਾ ਉਮਰ ਵਧਾ ਕੇ ਮੁੜਦਾ ਸੀ ਤਾਂ ਵੀ ਉਹਦੇ ਨਾਲ 25 ਉਮਰ ਦੀਆਂ ਧੀਆਂ ਵਿਆਹ ਦਿੱਤੀਆਂ ਜਾਂਦੀਆਂ ਸੀ ਕਿ ਲਓ ਜੀ NRI ਮੁੰਡੇ ਨਾਲ ਵਿਆਹਤੀ ਕੁੜੀ, ਹੈ ਨਾ, ਉਹ ਤਾਂ ਸੁੱਖ ਭੋਗੂਗੀ, ਕੋਈ ਗੱਲ ਨਹੀਂ, ਬੁੜੇ ਠੇਰੇ ਨੂੰ ਕੀ ਹੈ, ਪੈਸਾ ਬਹੁਤ ਹੈ। ਤੇ ਨਾਲੇ ਫਿਰ ਅੱਗੇ ਹੁੰਦਾ ਸੀ ਛੋਟੇ ਭੈਣ ਭਰਾ ਵੀ ਕਰ ਜਾਣਗੇ, ਚੱਲ ਇਸ ਬਹਾਨੇ ਉਹ ਵੀ ਹੋ ਜਾਣਗੇ। ਇਹ ਕੰਮ ਤੁਰਦਾ ਰਿਹਾ। ਫਿਰ ਇਹ ਸਾਰੇ ਵਰਤਾਰੇ ਦੇ ਚੱਕਰ 'ਚ ਝੂਠੇ ਵਿਆਹ ਤੱਕ ਦਾ ਅਸੀਂ ਦੇਖਿਆ ਕਿ ਅਸੀਂ
ਆਪਣੀ ਜ਼ਮੀਰ ਵੀ, ਆਪਣਾ ਧਰਮ ਵੀ, ਸਾਰਾ ਕੁਝ ਛਿੱਕੇ ਰਿਸ਼ਤੇ ਟੰਗਿਆ। ਵੀ। ਉਵੇਂ ਅਸੀਂ ਰਿਸ਼ਤੇ ਵੀ ਛਿੱਕੇ ਟੰਗੇ, ਬਿਲਕੁਲ। ਸਹੁਰਿਆਂ ਨਾਲ ਵਿਆਹ ਦੋ ਜੀ, ਭਰਾ ਨਾਲ ਵਿਆਹ ਦੋ ਜੀ, ਮਾਮੇ ਦੇ ਮੁੰਡੇ ਨਾਲ ਵਿਆਹ ਦੋ ਜੀ, ਪਤਾ ਨਹੀਂ ਕੀ ਭੂਆ ਕੁਝ ਦੀ। ਅਸੀਂ ਕੀਤਾ। ਨਕਲੀ ਚਾਚੇ ਤਾਏ, ਮਾਮੇ ਫੁੱਫੜ ਬਣਾ, ਨਕਲੀ ਲਾਵਾਂ ਤੱਕ ਗਏ ਅਸੀਂ, ਹਾਂਜੀ। ਉਹ ਵੀ ਦੌਰ ਪੰਜਾਬ ਦੇ ਵਿੱਚ ਚੱਲਿਆ। ਫਿਰ ਉਸ ਤੋਂ ਬਾਅਦ ਆ ਵਿਦਿਆਰਥੀ ਵੀਜ਼ਿਆਂ ਵਾਲਾ ਰਾਹ ਖੁੱਲਿਆ ਤਾਂ ਇਹਨਾਂ ਸਾਰੇ ਮਾਮਲਿਆਂ ਨੂੰ ਥੋੜੀ ਠੱਲ ਪਈ ਕਿ ਚਲੋ ਜੀ ਆਈਲੈਟਸ ਕਰ ਲਓ, ਐਡਮਿਸ਼ਨ ਲੈ ਲਓ ਜੀ, ਉੱਥੇ ਫਿਰ ਪੱਕੇ ਹੋ ਜਾਓ ਜੀ। ਫਿਰ ਇਹ ਕੰਮ ਤੁਰ ਪਿਆ। ਪਰ ਇਹਦੇ ਵਿੱਚ ਵੀ ਜਿਹੜੇ ਅੰਗਰੇਜ਼ੀ ਦੇ ਵਿੱਚ, ਮਤਲਬ ਜਿਹੜੇ ਪੰਜਾਬੀ 'ਚ ਵੀ ਪਰਪੱਖ ਨਹੀਂ, ਚਲੋ ਪੰਜਾਬੀ ਫਿਰ ਵੀ ਮਾਂ ਬੋਲੀ ਆ, ਬੰਦਾ ਬੋਲ ਪੜ੍ਹ ਲਿਖ ਲੈਂਦਾ, ਤੇ ਪਰ ਅੰਗਰੇਜ਼ੀ ਵਿੱਚ ਔਖੇ ਹੋ ਗਏ ਤੇ ਆਈਲੈਟਸ ਕਰਨਾ ਉਹਨਾਂ ਦੇ ਲਈ ਅਲਜਬਰੇ ਦਾ ਸਵਾਲ ਬਣ ਗਿਆ। ਫਿਰ ਉਹਨਾਂ ਨੇ ਉਹ ਕੁੜੀਆਂ ਲੱਭਣੀ ਸ਼ੁਰੂ ਕੀਤੀਆਂ ਜਿਹੜੀਆਂ ਪੜ੍ਹਨ ਨੂੰ ਠੀਕ ਨੇ ਪਰ ਘਰੋਂ ਕਮਜ਼ੋਰ ਨੇ। ਫਿਰ ਇਹ ਕਮਜ਼ੋਰੀ ਤੋਂ ਵੀ ਗਾਂ ਸੌਦੇਬਾਜ਼ੀ ਤੇ ਆ ਗਿਆ। ਫਿਰ ਚਾਹੇ ਘਰੋਂ ਠੀਕ ਨੇ ਚਾਹੇ ਨਹੀਂ ਨੇ, ਬਸ ਜੇ ਆਈਲੈਟਸ ਕੀਤੀ ਆ, ਫਿਰ ਉੱਥੇ ਸੌਦਾ ਹੁੰਦਾ ਸੀ ਵੀ ਵਿਆਹ ਦਾ ਖਰਚਾ ਵੀ ਤੁਹਾਡਾ, ਕੁੜੀ ਦੀ ਸ਼ਾਪਿੰਗ ਵੀ ਤੁਹਾਡੀ, ਦਿੱਲੀ ਤੱਕ ਦੀ ਟੈਕਸੀ ਦਾ ਖਰਚਾ ਵੀ ਤੁਹਾਡਾ, ਜਹਾਜ਼ ਦੀ ਟਿਕਟ ਵੀ ਤੁਹਾਡੀ, ਵੀਜ਼ੇ ਦਾ ਖਰਚਾ ਵੀ ਤੁਹਾਡਾ। ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰਾ ਖਰਚਾ ਮੁੰਡੇ ਵਾਲਿਆਂ ਦਾ। ਬਸ ਕੁੜੀ ਉੱਥੇ ਜਾ ਕੇ ਮੁੰਡੇ ਨੂੰ ਬੁਲਾ ਲੂਗੀ ਤੇ ਤੁਹਾਡਾ ਮੁੰਡਾ ਸੈੱਟ ਹੋ ਜੂਗਾ, ਇੱਥੇ ਵਿਆਹ ਕਰਾ ਕੇ ਚੱਲ ਜਾਓ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਕਿਸੇ ਸਮੇਂ ਰਾਮੂ ਵਾਲੀ ਆ ਕੁੜੀਆਂ ਨੂੰ ਖੜਾ ਕੇ ਕਹਿੰਦੇ ਹੁੰਦੇ ਸੀ ਕਿ ਆ ਦੇਖੋ ਆ ਪੰਜਾਬ ਦੀਆਂ ਧੀਆਂ ਖੜੀਆਂ ਜਿਹਨਾਂ ਠੱਗੀ ਹੋ ਗਈ, NRI ਲਾੜੇ ਵਿਆਹ ਕੇ ਚਲੇ ਗਏ, ਇੱਥੇ ਉਹਨਾਂ ਨੂੰ ਵਰਤ ਵਰਤਾ ਕੇ ਛੱਡ ਗਏ, ਰੋਣ ਲਈ ਜਿਹੜੀਆਂ ਉਹ ਗੋਡੇ ਸਿਰ ਦੇ ਕੇ ਰੋਂਦੀਆਂ ਨੇ। ਸੋ ਹੁਣ ਪੰਜਾਬ 'ਚ ਦ੍ਰਿਸ਼ ਬਦਲਿਆ ਹੋਇਆ। ਹੁਣ ਮੁੰਡਾ ਤੇ ਮੁੰਡੇ ਦੇ ਮਾਪੇ ਗੋਡੇ ਸਿਰ ਦੇ ਕੇ ਰੋਂਦੇ ਨੇ। ਤੇ ਮੈਂ ਨਹੀਂ ਕਹਿੰਦਾ ਕਿ ਸਾਰੇ ਉਸ ਸਮੇਂ ਵਿਆਹ ਕਰਾਉਣ ਵਾਲੇ ਮੁੰਡੇ ਮਾੜੇ ਸੀ ਜਾਂ ਹੁਣ ਸਾਰੀਆਂ ਵਿਆਹ ਕਰਾਉਣ ਵਾਲੀਆਂ ਕੁੜੀਆਂ ਮਾੜੀਆਂ ਨੇ, ਪਰ ਜਿਹੜੇ ਇਸ ਧੰਦੇ 'ਚ ਸ਼ਾਮਲ ਹੋ ਗਏ ਉਹਨਾਂ ਲਈ ਫਿਰ ਕਈ ਉੱਥੇ ਬੁਲਾ ਕੇ ਤਲਾਕ ਕਰਾ ਦਿੰਦੀਆਂ ਨੇ, ਕਈ ਬੁਲਾ ਕੇ ਉੱਥੇ ਪੁਲਿਸ ਕੋਲ ਫਸਾ ਦਿੰਦੀਆਂ ਨੇ, ਕਈ ਇੱਥੋਂ ਜਾ ਕੇ ਉੱਥੇ ਫਿਰ ਫੋਨ ਬਲੌਕ ਕਰ ਦਿੰਦੀਆਂ ਨੇ, ਕਈ ਏਅਰਪੋਰਟ ਤੋਂ ਲੈਣੇ ਨਹੀਂ ਆਉਂਦੀਆਂ, ਕਈ ਬੁਲਾਉਂਦੀਆਂ ਹੀ ਨਹੀਂ ਗੀਆਂ, ਕਈ ਇੱਥੋਂ ਹੀ ਤਲਾਕ ਦੇ ਕਾਗਜ਼ ਭੇਜ ਦਿੰਦੀਆਂ ਨੇ। ਫਿਰ ਥਾਣੇ ਕਚਹਿਰੀ ਮਾਮਲਾ ਜਾਂਦਾ ਹੈ। ਫਿਰ ਉਹ ਕਹਿੰਦੇ ਜੀ ਇੱਕੋ ਤਰੀਕਾ ਕਿ ਜਾਂ ਤਾਂ ਕੇਸ ਲੜੀ ਜਾਓ ਸਾਲਾਂ ਬੱਧੀ, ਨਾ ਕੁੜੀ ਨੇ ਇੱਥੇ ਆਉਣਾ ਨਾ ਲੱਭਣਾ ਤੁਹਾਨੂੰ ਕੁਛ। ਮਾਪਿਆਂ ਨੂੰ ਵੀ ਪਤਾ ਨਹੀਂ ਕਦੋਂ ਉਡਾਰੀ ਮਾਰ ਜਾਣੀ। ਉਹਨਾਂ ਦੇ ਰਿਸ਼ਤੇਦਾਰ ਮਾਪੇ ਹੋਏਗੇ, ਇਹਨਾਂ ਨਾਲ ਤਰੀਕਾਂ ਬੁਲਾਈ ਜਾਓ ਜਾਂ ਫਿਰ ਬੈਠ ਕੇ ਸਮਝੌਤਾ ਕਰ ਲਓ। ਅਗਲੇ ਕਹਿੰਦੇ ਠੀਕ ਹੈ ਜੀ ਸਾਡੀ ਕੁੜੀ ਨੂੰ ਪੈਸੇ ਭੇਜਣ ਜੋਗੀ ਹੋ ਗਈ, ਅਸੀਂ 6-6 ਸਾਲ ਕਰਕੇ ਤੁਹਾਡੇ ਪੈਸੇ ਲਾ ਦਾਂਗੇ ਜੀ। ਫਿਰ ਕਿਸ਼ਤਾਂ ਜੀਆਂ ਬਣ ਜਾਂਦੀਆਂ, ਚਲੋ ਜੀ ਫਿਰ ਕੋਈ ਹੱਲ ਨਹੀਂ। ਆਹੀ ਸਮਝੌਤੇ ਜਿਹੇ ਹੁੰਦੇ ਨੇ। ਇਹ ਮਾਮਲੇ ਗਾਹੇ ਬਗਾਹੇ ਆਉਂਦੇ ਰਹਿੰਦੇ ਨੇ। ਪਰ ਮੈਂ ਲੁਧਿਆਣਾ ਖੇਤਰ ਦੀਆਂ ਦੇਖ ਰਿਹਾ ਸੀ, ਪਿਛਲੇ 4 ਮਹੀਨਿਆਂ 'ਚ 25 ਤੋਂ ਵੱਧ ਸ਼ਿਕਾਇਤਾਂ ਨੇ ਤੇ ਉਹ ਲਗਭਗ ਇਹੀ ਜਿਹੇ ਨੇ। ਘਰ ਵਾਲੀ ਇੰਗਲੈਂਡ ਭੇਜਤੀ ਕਹਿੰਦਾ ਪੈਸੇ ਲਾ ਕੇ, ਤੇ ਉੱਥੇ ਪਹੁੰਚ ਕੇ ਕਹਿੰਦੇ ਕਿ ਉਹਨੇ ਘਰੋਂ ਕੱਢਤਾ ਜਦੋਂ ਮੁੰਡੇ ਨੂੰ ਬੁਲਾਇਆ ਕਿ ਚੱਲ ਵੀ ਬਾਹਰ ਹੋ, ਤੇਰਾ ਮੇਰਾ ਕੰਮ ਹੋ ਗਿਆ, ਓਕੇ ਤੂੰ ਚੱਲ। ਤੇ ਇਸੇ ਤਰ੍ਹਾਂ ਕਹਿੰਦੇ PR ਦਿਵਾਉਣ ਦੇ ਨਾਂ ਦੇ ਉੱਤੇ ਮਤਲਬ ਕਿ ਕਾਗਜ਼ ਭੇਜਤੇ, ਕਿਆ PR ਵਾਲੇ ਕਾਗਜ਼ ਦੇ ਦਸਤਖਤ ਕਰ ਦਿਓ, ਜਾਂ ਦਸਤਖਤ ਕਰਨ ਲੱਗੇ ਕਿਸੇ ਨੂੰ ਦਿਖਾਏ ਪੜਾਏ ਤਾਂ ਤਲਾਕ ਦੇ ਕਾਗਜ਼ ਨਿਕਲੇ, ਹੈ ਨਾ। ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ। ਇੱਕ ਮਾਮਲਾ ਆ ਰਿਹਾ ਕਿ 9 ਮਹੀਨੇ ਨਾਲ ਰਹੀ, ਫਿਰ ਵਿਦੇਸ਼ ਜਾ ਕੇ ਕਹਿੰਦੇ ਫੋਨ ਚੱਕਣੋਂ ਵੀ ਬੰਦ ਕਰਤਾ, ਬਲੌਕ ਕਰਤਾ, ਇੱਥੇ ਵਿਆਹ ਕਰਾ ਕੇ 9 ਮਹੀਨੇ ਆਪਣਾ ਘੁੰਮ ਫਿਰ ਕੇ ਸ਼ੋਪਿੰਗ ਕਰਕੇ ਤੁਰ ਗਈ। ਸੋ ਫਿਰ ਕਹਿੰਦੇ 24 ਲੱਖ ਖਰਚ ਕਰਕੇ ਵਿਆਹ ਕੀਤਾ ਸੀਗਾ, ਮੁੰਡਾ ਵਿਦੇਸ਼ ਭੇਜਣ ਲਈ ਤੇ ਮੁੰਡੇ ਨੂੰ ਵਿਦੇਸ਼ ਬੁਲਾਇਆ। ਸੋ ਇਹੋ ਜਿਹੇ ਉਦਾਹਰਨਾਂ ਦਰਜਨਾਂ ਨੇ। ਸੋ ਇਹ ਪਿਛਲੇ 4 ਮਹੀਨਿਆਂ 'ਚ 25 ਦੇ ਕਰੀਬ ਸ਼ਿਕਾਇਤਾਂ ਨੇ, ਜਿਸ 'ਚੋਂ ਮੰਨਿਆ ਜਾ ਰਿਹਾ ਕਿ 8-10 ਦੇ ਵਿੱਚ ਸਮਝੌਤਾ ਪੁਲਿਸ ਨੇ ਕਰਾਤਾ, ਬਾਕੀ ਮਾਮਲੇ ਅਜੇ ਇਸੇ ਤਰ੍ਹਾਂ ਚੱਲ ਰਹੇ ਨੇ। ਸੋ ਇਹ ਤਾਂ ਗਿਣਤੀ ਉਹ ਜਿਹੜੀ ਸ਼ਿਕਾਇਤਾਂ ਰੂਪ ਸਾਹਮਣੇ ਆ ਗਈ ਕਿ ਪੰਚਾਇਤਾਂ ਰੂਪ 'ਚ, ਰਿਸ਼ਤੇਦਾਰੀ ਰੂਪ 'ਚ, ਕਈ ਸ਼ਰਮੋ ਸ਼ਰਮੀ ਫਿਰ ਮਾਮਲੇ ਹੀ ਰਹਿ ਜਾਂਦੇ ਨੇ। ਮਸਲਾ ਇਹ ਹੈ ਸ਼ਰਮਾ ਜੀ, ਬਹੁਤ ਸਾਰੇ ਲੋਕਾਂ ਦੀਆਂ ਸਦਰਾਂ ਮਿੱਟੀ ਮਿਲ ਗਈਆਂ, ਉਹਨਾਂ ਦੇ ਸੁਪਨੇ ਰੁਲ ਗਏ ਇਸੇ ਚੱਕਰ ਦੇ ਵਿੱਚ। ਜਾਇਦਾਦਾਂ ਭੰਗ ਦੇ ਭਾਣੇ ਗਈਆਂ। ਜਾਇਦਾਦਾਂ ਭੰਗ ਦੇ ਭਾਣੇ ਇਹ ਕਿ ਕਿਸੇ ਦੀ ਧੀ ਨੂੰ ਨੂੰਹ ਬਣਾ ਕੇ ਲਿਆਂਦਾ, ਉਹਨੂੰ ਭੇਜਤਾ ਬਾਹਰ, ਜਾਇਦਾਦ ਵੇਚ ਕੇ ਬਾਹਰ ਭੇਜਤਾ, ਪੈਸੇ ਕੋਲੇ ਸਰਮਾਇਆ ਹੈ ਨਹੀਂ ਸੀ, ਤੇ ਇਸ ਕਰਕੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਸੱਦਿਆ ਨਾ ਕੁਛ ਕੀਤਾ ਤੇ ਉਹ ਜਾਇਦਾਦ ਵੀ ਭੰਗ ਦੇ ਭਾਣੇ ਗਈ। ਰਿਸ਼ਤੇ ਰਹਿਣ ਤਾਂ ਚੰਗਾ, ਜਦੋਂ ਡੀਲਾਂ ਬਣ ਜਾਂਦੀਆਂ ਫਿਰ ਡੀਲਾਂ ਦੇ ਵਿੱਚ ਘਾਟੇ ਵੀ ਤੇ ਵਾਧੇ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।